ਸਟਾਕ ਮਾਰਕੀਟ ਦੀ ਅੱਜ ਸਟਾਕ ਮਾਰਕੀਟ ਉੱਪਰ ਗਈ ਆ। ਖਾਸ ਕਰਕੇ ਜਿਨ੍ਹਾਂ ਦੇ ਸਟਾਕਸ ਹੈਗੇ ਆ, ਉਹਨਾਂ ਦੇ ਵਿੱਚ ਥੋੜ੍ਹੀ ਖੁਸ਼ੀ ਹੋਈ ਹੈਗੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਟਾਕ ਮਾਰਕੀਟ ਬਲੀਡ ਕਰ ਰਹੀ ਸੀ। ਅੱਜ ਨੈਸਡੈਕ 3% ਅੱਪ ਗਿਆ, ਡਾਓ ਜੋਨ 400 ਪੁਆਇੰਟ ਅੱਪ ਗਿਆ ਹੈਗਾ। ਪਿਛਲੇ ਹਫ਼ਤੇ ਦੇ ਵਿੱਚ ਲਾਸਿਸ ਬਹੁਤ ਜ਼ਿਆਦਾ ਹੋਏ ਆ। ਜੇ ਐਗਜ਼ੈਕਟਲੀ ਦੱਸਿਆ ਜਾਏ, ਡਾਓ ਜੋਨ ਇੰਡਸਟਰੀਅਲ 466 ਪੁਆਇੰਟ 36 ਸੈਂਟ ਉੱਪਰ ਗਿਆ ਤੇ ਕਲੋਜ਼ ਹੋਇਆ 32,196.66 ਦੇ ਉੱਤੇ। S&P ਇੰਡੈਕਸ ਵੀ 2.39% ਅੱਪ ਗਿਆ, ਕਲੋਜ਼ ਹੋਇਆ 4,023.99 ਤੇ। ਨੈਸਡੈਕ ਵੀ ਅੱਪ ਗਿਆ 3.82% ਤੇ ਕਲੋਜ਼ ਹੋਇਆ 11,805 ਦੇ ਉੱਤੇ। ਸੋ ਅੱਜ ਕੁਝ ਟੈਕ ਸਟਾਕਸ ਵੀ ਉੱਪਰ ਗਏ ਹੈਗੇ ਆ, ਪਰ ਪਿਛਲੇ ਹਫ਼ਤੇ ਦੇ ਦੌਰਾਨ ਲੋਕਾਂ ਨੇ ਬਹੁਤ ਜ਼ਿਆਦਾ ਜਿਹੜਾ ਪੈਸਾ ਆ ਉਹ ਲੂਜ਼ ਕੀਤਾ ਹੈਗਾ। ਇਸੇ ਤਰ੍ਹਾਂ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਡਾਲਰ ਵੀ ਥੱਲੇ ਨੂੰ ਧੱਸਦਾ ਜਾ ਰਿਹਾ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 77 ਰੁਪਏ 49 ਪੈਸੇ ਆ ਅੱਜ। ਤੇ ਇਸੇ ਤਰ੍ਹਾਂ ਆਪਣੇ ਗੁਆਂਢੀ ਮੁਲਕ ਦੀ ਜੇ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 29 ਸੈਂਟ ਆ। ਸਟਾਕ ਮਾਰਕੀਟ ਦੀ ਅੱਜ ਸਟਾਕ ਮਾਰਕੀਟ ਉੱਪਰ ਗਈ ਆ। ਖਾਸ ਕਰਕੇ ਜਿਨ੍ਹਾਂ ਦੇ ਸਟਾਕਸ ਹੈਗੇ ਆ, ਉਹਨਾਂ ਦੇ ਵਿੱਚ ਥੋੜ੍ਹੀ ਖੁਸ਼ੀ ਹੋਈ ਹੈਗੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਟਾਕ ਮਾਰਕੀਟ ਬਲੀਡ ਕਰ ਰਹੀ ਸੀ। ਅੱਜ ਨੈਸਡੈਕ 3% ਅੱਪ ਗਿਆ, ਡਾਓ ਜੋਨ 400 ਪੁਆਇੰਟ ਅੱਪ ਗਿਆ ਹੈਗਾ। ਪਿਛਲੇ ਹਫ਼ਤੇ ਦੇ ਵਿੱਚ ਲਾਸਿਸ ਬਹੁਤ ਜ਼ਿਆਦਾ ਹੋਏ ਆ। ਜੇ ਐਗਜ਼ੈਕਟਲੀ ਦੱਸਿਆ ਜਾਏ, ਡਾਓ ਜੋਨ ਇੰਡਸਟਰੀਅਲ 466 ਪੁਆਇੰਟ 36 ਸੈਂਟ ਉੱਪਰ ਗਿਆ ਤੇ ਕਲੋਜ਼ ਹੋਇਆ 32,196.66 ਦੇ ਉੱਤੇ। S&P ਇੰਡੈਕਸ ਵੀ 2.39% ਅੱਪ ਗਿਆ, ਕਲੋਜ਼ ਹੋਇਆ 4,023.99 ਤੇ। ਨੈਸਡੈਕ ਵੀ ਅੱਪ ਗਿਆ 3.82% ਤੇ ਕਲੋਜ਼ ਹੋਇਆ 11,805 ਦੇ ਉੱਤੇ। ਸੋ ਅੱਜ ਕੁਝ ਟੈਕ ਸਟਾਕਸ ਵੀ ਉੱਪਰ ਗਏ ਹੈਗੇ ਆ, ਪਰ ਪਿਛਲੇ ਹਫ਼ਤੇ ਦੇ ਦੌਰਾਨ ਲੋਕਾਂ ਨੇ ਬਹੁਤ ਜ਼ਿਆਦਾ ਜਿਹੜਾ ਪੈਸਾ ਆ ਉਹ ਲੂਜ਼ ਕੀਤਾ ਹੈਗਾ। ਇਸੇ ਤਰ੍ਹਾਂ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਡਾਲਰ ਵੀ ਥੱਲੇ ਨੂੰ ਧੱਸਦਾ ਜਾ ਰਿਹਾ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 77 ਰੁਪਏ 49 ਪੈਸੇ ਆ ਅੱਜ। ਤੇ ਇਸੇ ਤਰ੍ਹਾਂ ਆਪਣੇ ਗੁਆਂਢੀ ਮੁਲਕ ਦੀ ਜੇ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 29 ਸੈਂਟ ਆ। ਸਟਾਕ ਮਾਰਕੀਟ ਦੀ ਅੱਜ ਸਟਾਕ ਮਾਰਕੀਟ ਉੱਪਰ ਗਈ ਆ। ਖਾਸ ਕਰਕੇ ਜਿਨ੍ਹਾਂ ਦੇ ਸਟਾਕਸ ਹੈਗੇ ਆ, ਉਹਨਾਂ ਦੇ ਵਿੱਚ ਥੋੜ੍ਹੀ ਖੁਸ਼ੀ ਹੋਈ ਹੈਗੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਟਾਕ ਮਾਰਕੀਟ ਬਲੀਡ ਕਰ ਰਹੀ ਸੀ। ਅੱਜ ਨੈਸਡੈਕ 3% ਅੱਪ ਗਿਆ, ਡਾਓ ਜੋਨ 400 ਪੁਆਇੰਟ ਅੱਪ ਗਿਆ ਹੈਗਾ। ਪਿਛਲੇ ਹਫ਼ਤੇ ਦੇ ਵਿੱਚ ਲਾਸਿਸ ਬਹੁਤ ਜ਼ਿਆਦਾ ਹੋਏ ਆ। ਜੇ ਐਗਜ਼ੈਕਟਲੀ ਦੱਸਿਆ ਜਾਏ, ਡਾਓ ਜੋਨ ਇੰਡਸਟਰੀਅਲ 466 ਪੁਆਇੰਟ 36 ਸੈਂਟ ਉੱਪਰ ਗਿਆ ਤੇ ਕਲੋਜ਼ ਹੋਇਆ 32,196.66 ਦੇ ਉੱਤੇ। S&P ਇੰਡੈਕਸ ਵੀ 2.39% ਅੱਪ ਗਿਆ, ਕਲੋਜ਼ ਹੋਇਆ 4,023.99 ਤੇ। ਨੈਸਡੈਕ ਵੀ ਅੱਪ ਗਿਆ 3.82% ਤੇ ਕਲੋਜ਼ ਹੋਇਆ 11,805 ਦੇ ਉੱਤੇ। ਸੋ ਅੱਜ ਕੁਝ ਟੈਕ ਸਟਾਕਸ ਵੀ ਉੱਪਰ ਗਏ ਹੈਗੇ ਆ, ਪਰ ਪਿਛਲੇ ਹਫ਼ਤੇ ਦੇ ਦੌਰਾਨ ਲੋਕਾਂ ਨੇ ਬਹੁਤ ਜ਼ਿਆਦਾ ਜਿਹੜਾ ਪੈਸਾ ਆ ਉਹ ਲੂਜ਼ ਕੀਤਾ ਹੈਗਾ। ਇਸੇ ਤਰ੍ਹਾਂ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਡਾਲਰ ਵੀ ਥੱਲੇ ਨੂੰ ਧੱਸਦਾ ਜਾ ਰਿਹਾ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 77 ਰੁਪਏ 49 ਪੈਸੇ ਆ ਅੱਜ। ਤੇ ਇਸੇ ਤਰ੍ਹਾਂ ਆਪਣੇ ਗੁਆਂਢੀ ਮੁਲਕ ਦੀ ਜੇ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 29 ਸੈਂਟ ਆ। ਸਟਾਕ ਮਾਰਕੀਟ ਦੀ ਅੱਜ ਸਟਾਕ ਮਾਰਕੀਟ ਉੱਪਰ ਗਈ ਆ। ਖਾਸ ਕਰਕੇ ਜਿਨ੍ਹਾਂ ਦੇ ਸਟਾਕਸ ਹੈਗੇ ਆ, ਉਹਨਾਂ ਦੇ ਵਿੱਚ ਥੋੜ੍ਹੀ ਖੁਸ਼ੀ ਹੋਈ ਹੈਗੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਟਾਕ ਮਾਰਕੀਟ ਬਲੀਡ ਕਰ ਰਹੀ ਸੀ। ਅੱਜ ਨੈਸਡੈਕ 3% ਅੱਪ ਗਿਆ, ਡਾਓ ਜੋਨ 400 ਪੁਆਇੰਟ ਅੱਪ ਗਿਆ ਹੈਗਾ। ਪਿਛਲੇ ਹਫ਼ਤੇ ਦੇ ਵਿੱਚ ਲਾਸਿਸ ਬਹੁਤ ਜ਼ਿਆਦਾ ਹੋਏ ਆ। ਜੇ ਐਗਜ਼ੈਕਟਲੀ ਦੱਸਿਆ ਜਾਏ, ਡਾਓ ਜੋਨ ਇੰਡਸਟਰੀਅਲ 466 ਪੁਆਇੰਟ 36 ਸੈਂਟ ਉੱਪਰ ਗਿਆ ਤੇ ਕਲੋਜ਼ ਹੋਇਆ 32,196.66 ਦੇ ਉੱਤੇ। S&P ਇੰਡੈਕਸ ਵੀ 2.39% ਅੱਪ ਗਿਆ, ਕਲੋਜ਼ ਹੋਇਆ 4,023.99 ਤੇ। ਨੈਸਡੈਕ ਵੀ ਅੱਪ ਗਿਆ 3.82% ਤੇ ਕਲੋਜ਼ ਹੋਇਆ 11,805 ਦੇ ਉੱਤੇ। ਸੋ ਅੱਜ ਕੁਝ ਟੈਕ ਸਟਾਕਸ ਵੀ ਉੱਪਰ ਗਏ ਹੈਗੇ ਆ, ਪਰ ਪਿਛਲੇ ਹਫ਼ਤੇ ਦੇ ਦੌਰਾਨ ਲੋਕਾਂ ਨੇ ਬਹੁਤ ਜ਼ਿਆਦਾ ਜਿਹੜਾ ਪੈਸਾ ਆ ਉਹ ਲੂਜ਼ ਕੀਤਾ ਹੈਗਾ। ਇਸੇ ਤਰ੍ਹਾਂ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਡਾਲਰ ਵੀ ਥੱਲੇ ਨੂੰ ਧੱਸਦਾ ਜਾ ਰਿਹਾ।
1 ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ ₹77.49 ਆ ਅੱਜ। ਤੇ ਇਸੇ ਤਰ੍ਹਾਂ ਆਪਣੇ ਗੁਆਂਢੀ ਮੁਲਕ ਦੀ ਜੇ ਗੱਲ ਕਰਦੇ ਜਾਈਏ, 1 ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 29 ਸੈਂਟ ਆ।